लागे साडे पिंड सी पुनिया, अच्छा, ठट्ठा, ठट्ठा, मक्खी, अच्छा, कलसियां, कलसियां हो गई, बलटोआ, वलटोआ, ਭਿੱਖੀਵਿੰਡ। ਸਾਡੇ ਚਾਰ ਚੁਫੇਰੇ ਸਾਰੇ ਸਿੱਖ ਸੀ, ਕੋਈ ਹਿੰਦੂ ਨਹੀਂ ਸੀ, ਸਾਰੇ ਸਿੱਖ ਹੀ ਸੀ। ਸਿੱਖ ਸੀਗੇ। ਆਪਸੀ ਉਹਨਾਂ ਨਾਲ ਵਸੇਬ ਕਿੱਦਾਂ ਦਾ ਸੀ? ਜਿੱਦਾਂ ਵਿਸਾਖੀ ਆ ਜਾਣੀ, ਦੀਵਾਲੀ ਆ ਜਾਣੀ, ਈਦਾਂ ਆ ਜਾਣੀ। ਵਿਸਾਖੀ ਆਉਂਦੀ ਸੀ ਤੇ ਉਹ ਵਿਸਾਖੀ ਤੇ ਜਾਂਦੇ ਸੀ। ਅੱਛਾ, ਜਦੋਂ ਮੱਸਿਆ ਆਉਂਦੀ ਸੀ ਉਦੋਂ ਮੱਸਿਆ ਤੇ ਜਾਂਦੇ ਸੀ। ਪੰਜਾਂ ਮਰਬਿਆਂ 'ਚ ਸਾਡਾ ਪਿੰਡ ਸੀ ਤੇ ਜਿਹੜਾ ਬਰਨਾਲਾ ਸੀ ਉਹ ਕੋਈ ਥੋੜਾ ਜਿਹਾ ਛੋਟਾ ਹੈ। ਘਰਿਆਲੇ ਦੇ 5-6 ਘਰਿਆਲੇ ਬਣ ਗਏ, ਇੰਨੀ ਦੁਨੀਆ ਆ ਗਈ। ਸਹੀ ਹੋ ਗਏ। ਆ ਗਈ ਜਿਸ ਵੇਲੇ ਇਹ 84 ਪਿੰਡਾਂ ਦਾ ਹਮਲਾ ਸੀ ਸਾਡੇ ਤੇ ਜਿਹੜੇ ਹੈਗੇ ਸੀ ਮੁੰਡੇ ਸਾਡੇ ਵਰਗੇ ਜਾਂ ਗੱਭਰੂ ਹੋਰ, ਅੱਛਾ, ਇਹ ਫਿਰ ਉਹਨਾਂ ਨੂੰ ਸਿੱਖਾਂ ਨੂੰ ਨਾ ਪਿੰਡ 'ਚੋਂ ਮਾਰਦੇ। ਸਾਡੇ ਪਿੰਡ ਦੀਆਂ ਗਲੀਆਂ ਸੀ ਇਸ ਤਰ੍ਹਾਂ ਜਿਸ ਤਰ੍ਹਾਂ ਹੈਗੀਆਂ ਰਜੋਏ ਦੀਆਂ, ਕਿਤੋਂ ਆਇਆ ਨੂੰ ਕਿਤੋਂ ਆਇਆ ਨੂੰ, ਤੰਗ ਗਲੀਆਂ ਸੀ, ਨਿੱਕੀਆਂ ਗਲੀਆਂ, ਨਿੱਕੀਆਂ ਗਲੀਆਂ, ਤੰਗ ਗਲੀਆਂ ਸੀ। ਫਿਰ ਉੱਥੇ ਇੰਨੀ ਕੁ ਸਿੱਖੀ ਮਰੀ ਹੈ ਨਾ ਕਿ ਅਸੀਂ ਕੇਸਾਂ ਤੋਂ ਫੜ ਕੇ ਨਾ ਤੇ ਆਹ ਮੰਜੀ ਜਿੰਨੀ ਗਲੀ ਗਿਣ ਲਾ, ਇੱਥੇ ਲਾਤੀ ਢੇਰੀ ਇੱਕ ਤੇ ਇੱਥੇ ਲਾਤੀ, ਇੱਧਰ ਦੇ ਵਿੱਚੋਂ ਦੀ ਬੰਦੇ ਦੇ ਲੰਘਣ ਜੋਗਾ ਰਾਹ ਕਰ ਲਿਆ। ਇੰਨੀ ਸਿੱਖੀ ਮਰੀ। ਅੱਛਾ, ਹੁਣ ਪੌਣੀ ਸਦੀ ਹੋ ਚੱਲੀ ਹੈ ਤੇ ਦਿਲ ਕਰਦਾ ਆਪਣਾ ਪਿੰਡ ਵੇਖਣ ਨੂੰ? ਦਿਲ ਤੇ ਮੇਰਾ ਮਤਲਬ ਨਕਸ਼ਾ ਇੱਥੇ ਬੈਠੇ ਸਾਡਾ ਸਾਹਮਣਾ ਨਜ਼ਰ ਆਉਣ ਡਿਆ। ਅੱਛਾ, ਇਹ ਇੱਥੇ ਸਾਡਾ ਘਰ ਸੀ, ਇੱਥੇ ਸਾਡਾ ਮਾਲ ਡੰਗਰ ਸੀ, ਇੱਥੇ ਹਰ ਸ਼ੈ ਸਾਨੂੰ ਦਿਸਦੀ ਹੈ, ਇੱਥੇ ਬੈਠਿਆਂ ਦਿਸਦਾ। ਜਿਹੜੀ ਜਨਮ ਪੌ ਥਾਂ ਹੁੰਦੀ ਹੈ ਉਹਦੇ ਨਾਲ ਤਾਲੁਕ ਖਤਮ ਹੋ ਸਕਦਾ? ਉਹ ਤਾਂ ਨਹੀਂ ਨਾ ਹੋ ਸਕਦਾ। ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਸਾਡੇ ਕੋਲ ਬਜ਼ੁਰਗਾਂ ਦੀ ਇੱਕ ਆਖਰੀ ਪੀੜ੍ਹੀ ਰਹਿ ਚੁੱਕੀ ਹੈ, ਜਿਨ੍ਹਾਂ ਨੇ ਅੰਨ ਵੰਡਿਆ ਪੰਜਾਬ ਵੇਖਿਆ, ਉਹਨਾਂ ਕੋਲ ਜਾਈਦਾ, ਉਹਨਾਂ ਦੀ ਗੱਲਬਾਤ ਜੋ ਉਹਨਾਂ ਨੇ ਆਪਣੇ ਪਿੰਡਾਂ ਤੇ ਉਸ ਵੇਲੇ ਹੰਡਾਇਆ, ਉਹ ਗੱਲਬਾਤ ਰਿਕਾਰਡ ਕਰਕੇ ਆਪ ਜੀ ਤੱਕ ਪਹੁੰਚਾਉਂਦੇ ਹਾਂ। ਇਸ ਵੇਲੇ ਆਪਾਂ ਬੈਠੇ ਹਾਂ ਲਾਇਲਪੁਰ ਸ਼ਹਿਰ ਦੇ ਵਿੱਚ ਔਰ ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਵਧਾਉਂਦੇ ਹਾਂ। ਬਾਬਾ ਜੀ, ਕੀ ਹਾਲ ਚਾਲ ਤੁਹਾਡਾ? ਬੜਾ ਠੀਕ ਹੈ, ਅੱਲਾ ਦੀ ਰਹਿਮਤ। ਠੀਕ ਠਾਕ ਹੋ? ਅੱਲਾ ਦੀ ਰਹਿਮਤ। ਨਾਂ ਕੀ ਤੁਹਾਡਾ? ਬਸ਼ੀਰ ਅਹਿਮਦ। ਬਸ਼ੀਰ ਅਹਿਮਦ। ਤੁਹਾਡੇ ਵਾਲਦ ਸਾਹਿਬ ਦਾ? ਦੀਨ ਮੁਹੰਮਦ। ਦੀਨ ਮੁਹੰਮਦ। ਦਾਦਾ ਜੀ ਦਾ ਨਾਮ ਚੇਤੇ ਆ? ਹਾਂ। ਦਾਦੇ ਦਾ ਕੀ ਨਾਂ ਸੀ? ਅਲੀ ਮੁਹੰਮਦ। ਅਲੀ ਮੁਹੰਮਦ। ਤੇ ਬਜ਼ੁਰਗੋ, ਆਪਾਂ ਜਿਹੜੇ ਪਿੰਡ ਬੈਠੇ ਆ, ਇਹ ਪਿੰਡ ਦਾ ਕੀ ਨਾਂ ਜੇ? 46 ਚੱਕ ਤਾਂਦਰਾ। 46 ਚੱਕ ਤਾਂਦਲਾ। ਹਾਂ। ਇਹ ਜੇਬੀ ਪੈਂਦਾ ਹੈ ਨਾ, ਝੰਗ ਬ੍ਰਾਂਚ? ਹਾਂ। ਅੱਛਾ, 46 ਚੱਕ ਤਾਂਦਲਾ ਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਆ? ਲਾਗੇ ਚਾਰ ਚੁਫੇਰੇ ਜਿਹੜੇ ਚ ਕਿਹੜੇ ਪਿੰਡ ਆ? ਆਹੋ, ਲਾਗੇ ਪਹਿਲੋਂ ਤੇ ਮਨਸੂਰ ਗਿਣ ਲਾ, ਅੱਗੇ ਬੋੜੇਵਾਲ ਗਿਣ ਲਾ, ਅੱਗੇ ਬਾਠ ਗਿਣ ਲਾ। ਅੱਛਾ। ਹਾਂ। ਅੱਗੇ ਇੱਧਰ 2 ਚੱਕ ਗਿਣ ਲਾ, ਆ ਭੰਮੀਪੁਰ ਗਿਣ ਲਾ। ਸਹੀ। ਇਹ ਚਾਰ ਚੁਫੇਰੇ ਆ। ਇੱਥੇ 1 ਚੱਕ ਗਿਣ ਲਾ, ਇਹ ਵੀ ਸਾਡੇ ਘੇਰੇ ਦੇ ਇੰਨੇ ਪਿੰਡ ਨੇ। ਅੱਛਾ, ਇਹਨੂੰ ਤਹਿਸੀਲ ਕਿਹੜੀ ਲੱਗਦੀ ਹੈ? ਫੈਸਲਾਬਾਦ। ਤੇ ਜ਼ਿਲ੍ਹਾ ਵੀ ਫੈਸਲਾਬਾਦ, ਜਿਹਦਾ ਪੁਰਾਣਾ ਨਾਮ ਲੈਲਪੁਰ ਸੀਗਾ। ਇਦਾਂ ਹੀ ਹੈ, ਇਸ ਤਰ੍ਹਾਂ ਹੀ। ਅੱਛਾ ਬਜ਼ੁਰਗੋ, ਹੁਣ ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ? ਉਮਰ ਸਾਡੀ ਹੈਗੀ ਆ 30 ਕੁ ਸਾਲ। 30 ਕੁ ਸਾਲ? ਹਾਂ, ਮੈਂ ਦੱਸੀ ਹੈ ਤੈਨੂੰ, ਫਿਰ ਵੇਖ ਲਾ। ਗਲਤ ਹੋ ਗਏ ਹੋਣੇ। ਹਾਂ, ਗਲਤ ਹੋ ਗਏ ਹੋਣੇ। ਆ ਲੈ ਯਾਰ, ਆ 1917 ਲਿਖੀ ਆ, 103 ਸਾਲ ਹੋ ਗਏ। ਹਾਂ, 103 ਸਾਲ। 130 ਤੇ ਇਹ ਲਾ ਲਓ, 73 74 ਇਹ ਲਾ ਲਓ, 103 104 ਸਾਲ ਬਣਦੀ ਤੁਹਾਡੀ ਉਮਰ। ਅੱਛਾ ਬਜ਼ੁਰਗੋ, ਤੁਸੀਂ ਉਧਰੋਂ ਆਏ ਹੋ ਕਿ ਇੱਥੋਂ ਦੇ ਵਸਿੰਦੇ ਹੋ? ਉਧਰੋਂ ਆਇਆ। ਉਧਰ ਤੁਹਾਡਾ ਕਿਹੜਾ ਪਿੰਡ ਸੀਗਾ? ਘਰਿਆਲਾ। ਘਰਿਆਲਾ ਬਰਨਾਲਾ ਉਹੀ? ਹਾਂ। ਤੇ ਉੱਥੇ ਘਰਿਆਲਾ ਬਰਨਾਲਾ 'ਚ ਤੁਹਾਡੀ ਆਪਸੀ ਸਾਂਝ ਕਿੱਦਾਂ ਦੀ ਸੀ? ਰਹਿਣ ਸਹਿਣ ਕਿੱਦਾਂ ਦਾ ਸੀ? ਸਾਲਮ ਪਿੰਡ ਸੀ ਜਾਂ ਹਿੰਦੂਆਂ ਸਿੱਖਾਂ ਵੀ ਨਾਲ ਰਹਿੰਦੇ ਸੀ? ਸਾਡੇ ਪਿੰਡ 'ਚ ਨਾ ਇੱਕ ਸਿੱਖ ਨਹੀਂ ਸੀ। ਅੱਛਾ, ਸਾਲਮ ਮੁਸਲਮਾਨ? ਸਾਲਮ ਮੁਸਲਮਾਨਾਂ ਦਾ ਸੀ। ਇੱਕ ਘਰ ਸੁਨਿਆਰਾਂ ਦਾ ਸੀ ਸਾਡੇ ਪਿੰਡ 'ਚ। ਅੱਛਾ। ਸਿੱਖਾਂ ਸੁਨਿਆਰਿਆਂ ਦਾ ਇੱਕ ਘਰ ਸੀ। ਪਤਾ ਉਹਨਾਂ ਦਾ ਨਾਮ ਸ਼ਾਮ ਯਾਦ ਹੈ ਕਿ ਨਹੀਂ? ਨਹੀਂ, ਨਾਮ ਸ਼ਾਮ ਨਹੀਂ ਯਾਦ। ਅੱਛਾ। ਤੇ ਜਿਹੜਾ ਤੁਹਾਡਾ ਘਰਿਆਲਾ ਬਰਨਾਲਾ ਪਿੰਡ ਸੀਗਾ, ਉਹਦੇ ਲਾਗੇ ਕਿਹੜੇ ਕਿਹੜੇ ਪਿੰਡ ਆ? ਉਦੋਂ ਤੇ ਤੁਹਾਡੀ ਚੰਗੀ ਭਲੀ ਹੈ, ਉਦੋਂ ਤੁਹਾਡੀ 30 ਸਾਲ ਉਮਰ ਸੀ ਤੇ ਤੁਹਾਨੂੰ ਸਾਰਾ ਯਾਦ ਹੋਣਾ। ਯਾਦ ਆ। ਕਿਹੜੇ ਕਿਹੜੇ ਪਿੰਡ ਸੀ ਲਾਗੇ ਲਾਗੇ? ਲਾਗੇ ਸਾਡੇ ਪਿੰਡ ਸੀ ਪੁੰਨੀਆਂ। ਅੱਛਾ। ਠੱਠਾ। ਠੱਠਾ। ਮੱਖੀ।
ਅੱਛਾ, ਕਲਸੀਆਂ, ਕਲਸੀਆਂ ਹੋ ਗਈਆਂ, ਬਲਟੋਆ, ਵਲਟੋਆ, ਭਿੱਖੀਵਿੰਡ, ਭਿੱਖੀਵਿੰਡ ਆ ਗਿਆ। ਹਾਂ ਇੱਧਰ ਆ ਗਿਆ ਭੈਣ ਚੋਦੋ ਬੜਾ ਜਿਹਾ ਨਾਮ ਹੁਣ ਚੜ੍ਹਦਾ। ਅੱਛਾ, ਤੁਹਾਡੇ ਲਾਗੇ ਲਾਗੇ ਸਿੱਖ ਹਿੰਦੂ ਰਹਿੰਦੇ ਸੀਗੇ? ਸਾਡੇ ਚਾਰ ਚੁਫੇਰੇ ਸਾਰੇ ਸਿੱਖ ਸੀ, ਕੋਈ ਹਿੰਦੂ ਨਹੀਂ ਸੀ, ਸਾਰੇ ਸਿੱਖ ਹੀ ਸੀ। ਸਿੱਖ ਸੀਗੇ। ਆਪਸੀ ਉਹਨਾਂ ਨਾਲ ਵਸੇਬ ਕਿੱਦਾਂ ਦਾ ਸੀ? ਜਿੱਦਾਂ ਵਿਸਾਖੀ ਆ ਜਾਣੀ, ਜਿਸ ਤਰ੍ਹਾਂ ਦੀਵਾਲੀ ਆ ਜਾਣੀ, ਈਦਾਂ ਆ ਜਾਣੀ। ਵਿਸਾਖੀ ਆਉਂਦੀ ਸੀ ਤੇ ਉਹ ਵਿਸਾਖੀ ਤੇ ਜਾਂਦੇ ਸੀ। ਅੱਛਾ, ਜਦੋਂ ਮੱਸਿਆ ਆਉਂਦੀ ਸੀ ਉਦੋਂ ਮੱਸਿਆ ਤੇ ਜਾਂਦੇ ਸੀ। ਮੱਸਿਆ ਕਿੱਥੇ ਹੁੰਦੀ ਸੀਗੀ? ਮੱਸਿਆ ਹੁੰਦੀ ਸੀ ਇੱਥੇ ਆ ਭਲਾ ਜਿਹਾ ਉਸ ਵੇਲੇ ਤੁਹਾਨੂੰ ਜ਼ਿਲ੍ਹਾ ਕਿਹੜਾ ਪੈਂਦਾ ਸੀਗਾ? ਜਿਹੜਾ ਸਾਨੂੰ ਲਾਹੌਰ, ਜ਼ਿਲ੍ਹਾ ਲਾਹੌਰ ਪੈਂਦਾ ਸੀਗਾ। ਆ ਤੇ ਤਹਿਸੀਲ ਕਿਹੜੀ ਲੱਗਦੀ ਸੀ? ਕਸੂਰ। ਕਸੂਰ ਤਹਿਸੀਲ ਲੱਗਦੀ ਸੀ। ਹੂੰ। ਸਹੀ ਹੋ ਗਿਆ। ਅੱਛਾ, 47 ਤੋਂ ਪਹਿਲੇ ਜਿੱਦਾਂ ਤੁਸੀਂ ਦੱਸਿਆ ਮੱਸਿਆ ਤੇ ਵੀ ਜਾਂਦੇ ਰਹੇ ਹੋ, ਆਪਸੀ ਵਸੇਬ ਕਿੱਦਾਂ ਦਾ ਸੀ? ਉਧਰੋਂ ਉਧਰੀ ਸਿੱਖਾਂ ਦਾ, ਹਿੰਦੂਆਂ ਦਾ, ਵਸੇਬ ਪਹਿਲੋਂ ਤੇ ਸੀ ਬੜਾ ਚੰਗਾ ਸੀਗਾ। ਆ ਇੱਕ ਦਫਨਾ ਵਰਤਾਵੇ ਸਾਰੇ ਵਸੇਬ ਚੰਗੇ, ਜਿੱਥੇ ਮਰਜੀ ਫਿਰੇ। ਜਿੱਦਾਂ ਹੁਣ ਤੁਸੀਂ ਇਹ 48 'ਚ ਬੈਠੇ ਹੋ, ਆ ਤੁਹਾਡੇ ਲਾਗੇ 47 ਆ, ਗਿੱਪੀ ਗਰੇਵਾਲ ਦਾ ਪਿੰਡ ਆ। ਜਿੱਦਾਂ ਤੁਹਾਡੀ ਕੋਈ ਫੌਤਗੀ ਹੋ ਜਾਣੀ, ਗਮੀ ਖੁਸ਼ੀ ਹੋ ਜਾਂਦੀ ਹੈ, ਤੇ ਆ ਜਾਂਦੇ ਸੀ ਇੱਕ ਦੂਸਰੇ ਦੇ ਫਾਇਦੇ, ਆ ਜਾਂਦੇ ਸੀ, ਹਿੰਦੂ ਸਿੱਖ ਆ ਜਾਂਦੇ ਸੀ। ਅੱਛਾ, ਇਹ ਹੁਣ ਮੇਰਾ ਮਤਲਬ ਆ ਜਿਹੜਾ ਨਾ ਹੁਣ ਜਦੋਂ ਇਹ ਦਾੜੇ ਪਏ ਆ ਨਾ, ਉਦੋਂ ਹੀ ਰੌਲਾ ਪਿਆ। ਉਦੋਂ ਹੀ ਰੌਲਾ ਪਿਆ। ਉਦੋਂ 84 ਪਿੰਡਾਂ ਦਾ ਸਾਡੇ ਪਿੰਡ ਤੇ ਹਮਲਾ ਹੈ। ਠੀਕ ਹੋ ਗਿਆ। ਤੇ 5 ਮਰਬਿਆਂ 'ਚ ਸਾਡਾ ਪਿੰਡ ਸੀ। ਤੇ ਜਿਹੜਾ ਬਰਨਾਲਾ ਸੀ ਉਹ ਕੋਈ ਥੋੜਾ ਜਿਹਾ ਛੋਟਾ ਹੈ। ਅੱਛਾ, ਉਹ ਵੀ ਸਾਡੇ ਪਿੰਡ 'ਚ ਆ ਗਿਆ। ਸਹੀ। 4 ਚਫੇਰਿਓਂ ਜਿੰਨੇ ਮੁਸਲਮਾਨ ਹੈ ਉਹ ਆ ਗਏ। ਇੱਕ ਪਿੰਡ ਦੇ ਉਹ 5-6 ਪਿੰਡ ਬਣ ਗਏ। ਅੱਛਾ, ਘਰਿਆਲੇ ਦੇ 5-6 ਘਰਿਆਲੇ ਬਣ ਗਏ, ਇੰਨੀ ਦੁਨੀਆ ਆ ਗਈ। ਸਹੀ ਹੋ ਗਿਆ। ਆ ਗਈ ਜਿਸ ਵੇਲੇ ਤੇ ਇਹ 84 ਪਿੰਡਾਂ ਦਾ ਹਮਲਾ ਸੀ ਸਾਡੇ ਤੇ। ਹਮਲਾ ਹੋਇਆ ਸੀ? ਹਾਂ। ਅੱਛਾ, 84 ਪਿੰਡਾਂ ਦਾ ਹਮਲਾ ਸੀ। ਤੇ ਫਿਰ ਉਹ ਲੜਦੇ ਰਹੇ ਦਿਹਾੜੀ ਕੋ। ਅੱਛਾ, ਫਿਰ ਹੋਇਆ ਵੀ ਚੱਲਣਾ ਛੋਟੇ ਸਣ ਤੇ ਆ ਗਈ ਸਾਰੀ ਦੁਨੀਆ। ਪਿੰਡ ਖਾਲੀ ਹੋ ਗਿਆ। ਸਿੱਖ ਫਿਰ ਲੈ ਪਏ ਲੁੱਟਣ। ਪਿੰਡ ਜੂ ਖਾਲੀ ਹੋ ਗਿਆ। ਸਹੀ। ਲੁੱਟਣ ਡੈ ਪਏ। ਫਿਰ ਜ਼ਨਾਨੇ ਜਿਹੜੇ ਤੇ ਬੱਚੇ ਜਿਹੜੇ ਸੀ ਉਹਦੇ ਅਸੀਂ ਰਹਿੰਦੇ ਸੀ ਸਟੇਸ਼ਨ 'ਤੇ ਬੈਠੇ ਹੀ ਸਾਰੇ ਇੱਕ ਥਾਂ ਹੋ ਗਏ। ਤੇ ਜਿਹੜੇ ਹੈਗੇ ਸੀ ਮੁੰਡੇ ਸਾਡੇ ਵਰਗੇ ਜਾਂ ਗੱਭਰੂ ਹੋਰ, ਅੱਛਾ, ਇਹ ਫਿਰ ਉਹਨਾਂ ਨੂੰ ਸਿੱਖਾਂ ਨੂੰ ਨਾ ਪਿੰਡ 'ਚੋਂ ਮਾਰਦੇ। ਸਾਡੇ ਪਿੰਡ ਦੀਆਂ ਗਲੀਆਂ ਸੀ ਇਸ ਤਰ੍ਹਾਂ ਜਿਸ ਤਰ੍ਹਾਂ ਹੈਗੀਆਂ ਰਜੋਏ ਦੀਆਂ, ਕਿਤੋਂ ਆਇਆ ਨੂੰ ਕਿਤੋਂ ਆਇਆ ਨੂੰ। ਤੰਗ ਗਲੀਆਂ ਸੀ, ਨਿੱਕੀਆਂ ਗਲੀਆਂ, ਨਿੱਕੀਆਂ ਗਲੀਆਂ, ਤੰਗ ਗਲੀਆਂ ਸੀ। ਫਿਰ ਉੱਥੇ ਇੰਨੀ ਕੁ ਸਿੱਖੀ ਮਰੀ ਹੈ ਨਾ ਕਿ ਅਸੀਂ ਕੇਸਾਂ ਤੋਂ ਫੜ ਕੇ ਨਾ ਤੇ ਆਹ ਮੰਜੀ ਜਿੰਨੀ ਗਲੀ ਗਿਣ ਲਾ, ਇੱਥੇ ਲਾਤੀ ਢੇਰੀ ਇੱਕ, ਤੇ ਇੱਥੇ ਲਾਤੀ ਇੱਧਰ, ਦੇ ਵਿੱਚੋਂ ਦੀ ਬੰਦੇ ਤੇ ਲੰਘਣ ਜੋਗਾ ਰਾਹ ਕਰ ਲਿਆ। ਇੰਨੀ ਸਿੱਖੀ ਮਰੀ। ਅੱਛਾ, ਮੁੜ ਕੇ ਇੱਕ ਚੀਮਾ ਸੀ ਫੌਜੀ। ਅੱਛਾ, ਅਫਸਰ ਹੋਊ ਕੋਈ। ਉਹ ਆਇਆ ਸਾਨੂੰ ਕੱਢਣ ਵਾਸਤੇ। ਅੱਛਾ, ਉਹ ਸਾਨੂੰ ਲੈ ਕੇ ਤੁਰਿਆ। ਸਹੀ। ਜਦੋਂ ਅਸੀਂ ਠੱਠੇ ਦੀ ਬਰਾਬਰ ਆਇਆ ਨਾ, ਉਦੋਂ ਅੱਗੇ ਸਿੱਖਾਂ ਦਾ ਨਾ ਕਾਫਲਾ ਜਿਹੜਾ ਸੀ ਨਾ ਉਹ ਲੁਕਿਆ ਸੀ 4 ਚੁਫੇਰੇ। ਅੱਛਾ, ਉਹਨਾਂ ਫਿਰ ਫਾਇਰਿੰਗ ਕੀਤੀ। ਅੱਗੋਂ ਫੌਜੀਆਂ ਵੀ ਕੀਤੀ। ਅੱਛਾ, ਫਿਰ ਉਹ ਉੱਥੋਂ ਪਿਛਾਂਹ ਮੋੜ ਲਿਆ ਉਹਨਾਂ ਸਾਨੂੰ। ਉੱਥੇ ਸਾਡਾ ਕੋਈ ਨੁਕਸਾਨ ਨਹੀਂ ਹੋਇਆ। ਇੱਕ ਬੰਦੇ ਦੀ ਲੱਤ 'ਚ ਫਾਇਰ ਲੱਗਾ ਤੇ ਇੱਕ ਢੱਗਾ ਮਰਿਆ, ਕੋਈ ਨੁਕਸਾਨ ਨਹੀਂ ਹੋਇਆ। ਸਹੀ ਹੋ ਗਿਆ। ਸਾਰੇ ਮੋੜ ਕੇ ਫਿਰ ਲਿਆ ਕੇ ਦਰਬਾਰ 'ਚ ਵਾੜ ਦਿੱਤੇ। ਦਰਬਾਰ ਬੜਾ ਖੁੱਲ੍ਹਾ ਹੈ ਤੇ ਦੁਨੀਆ ਵੜ। ਦਰਬਾਰ ਕਿਹੜਾ? ਦਰਬਾਰ ਜਿਹੜਾ ਘਰਿਆਲੇ ਸੀ। ਅੱਛਾ, ਉਹਦੇ ਵਿੱਚ ਵਾੜ ਦਿੱਤੇ ਤੇ ਦੁਨੀਆ। ਫਿਰ ਉਹਨੇ ਆਖਿਆ ਕੰਧਾਂ ਸੀ ਐਡੀਆਂ। ਉਹਨੇ ਆਖਿਆ ਵੀ ਤੁਹਾਡੇ ਉੱਤੋਂ ਦੇ ਵੀ ਅਸੀਂ ਫਾਇਰ ਕਰਨੇ ਤੇ ਪਾਸਿਓਂ ਦੀ ਵੀ ਕਰਨੇ। ਤੁਸੀਂ ਚੁੱਪ ਕਰਕੇ ਰਮਾਨ ਨਾਲ ਬਹਿ ਰਹਿਣਾ, ਤੁਹਾਨੂੰ ਕੋਈ ਖਤਰਾ ਨਹੀਂ। ਫਿਰ ਉਹ ਪੁੰਨੀਆਂ ਦਾ ਬਾਗ ਸੀ ਐ ਬੰਨੇ ਸਾਥੋਂ। ਅੱਛਾ, ਉਸ ਬਾਗ ਦੇ ਵਿੱਚ ਬੜਾ ਜੱਸਾ ਸੀ ਸਿੱਖਾਂ ਦਾ। ਅੱਛਾ, ਇਹ ਉਹਨਾਂ ਮਸ਼ੀਨ ਗਨ ਤੇ ਉਹ ਚੜਾ ਕੇ ਨਾ ਗਰਨੇਟ ਅੱਡੇ ਤੇ ਉਹ ਫਿਰ 5-7 ਉੱਥੇ ਉਹਨਾਂ ਸੁੱਟੇ। ਸਹੀ। ਇੱਕ ਵਾਰੀ ਦਾ ਤੂੰ ਹੋ ਗਿਆ ਹਰ ਸ਼ੈ। ਫਿਰ ਉਹਨਾਂ ਦੂਰਬੀਨ ਨਾਲ ਵੇਖਿਆ, ਉਹਨਾਂ ਨੇ ਆਖਿਆ ਸਫਾਈ ਹੋ ਗਈ, ਕੋਈ ਸ਼ੈ ਨਹੀਂ ਰਹੀ। ਫਿਰ ਉਹ ਚੀਮਾ ਸਾਹਿਬ ਨਿਕਲਿਆ।
ਨਿਕਲਿਆ ਚੀਮਾ ਸਾਹਿਬ ਤੇ ਫਿਰ ਉਹ ਗਿਆ ਲਾਹੌਰ। ਲਾਹੌਰੋਂ ਹੋਰ ਫੌਜੀ ਲੈ 2 ਗੱਡੀਆਂ ਤੇ ਲਿਖਾ ਕੇ ਲਿਆ ਵੀ ਜੋ ਮੇਰਾ ਦਿਲ ਹੈ ਮੈਂ ਕਰਾਂ, ਮੈਨੂੰ ਕੋਈ ਸ਼ਾਇਦ ਡੱਕ ਨਹੀਂ ਸਕਦੀ। ਅੱਛਾ। ਫਿਰ ਉਹਨੇ ਆਣ ਕੇ ਸਾਨੂੰ ਤੋਰਿਆ। ਫਿਰ ਅਸੀਂ ਜਦੋਂ ਇੱਥੇ ਆਏ ਨਾ ਭਿੱਖੀਵਿੰਡ, ਇੱਥੇ ਠਾਣਾ ਹੈ। ਅੱਛਾ। ਉੱਥੇ ਸਾਨੂੰ ਰਾਤ ਪੈ ਗਈ, ਉੱਥੇ ਰਹੇ। ਉਹਨਾਂ ਖੂਹਾਂ ਦੀ ਯਾਰ ਯੂਰ ਸੁੱਟੀ। ਉਹਨੇ ਸਾਨੂੰ ਆਖਿਆ ਵੀ ਪਾਣੀ ਖੂਹਾਂ ਖਾਵਾਂ ਤੋਂ ਕੋਈ ਨਹੀਂ ਪੀਣਾ ਤੂੰ। ਅੱਛਾ। ਉਹ ਠਾਣੇਦਾਰ ਜਿਹੜਾ ਹੈ ਨਾ, ਉਹ ਨਾਲ ਸਿਪਾਹੀ 2-4 ਲਏ। ਉਹ ਸਾਡੇ ਕੋਲ ਜਿਹੜੇ ਛੋਟੇ ਬਰਸ਼ੀਆਂ ਵਾਲੇ ਕੁਹਾੜੀਆਂ ਠਕੂਏ ਜੋ ਵੀ ਕੋਈ ਸੀ ਉਹ ਖੋਹਣ ਡਿਆ ਪਿਆ। ਅੱਛਾ। ਉਹਨੇ ਪੰਡ ਕਸੋਟਿਆਂ ਦੀ ਖੋਈ। ਸਾਹਿਬ ਨੂੰ ਪਤਾ ਲੱਗ ਗਿਆ। ਅੱਛਾ। ਉਹ ਆ ਗਿਆ, ਉਹਨੇ ਆਣ ਕੇ ਆਖਿਆ ਨਾ ਪਿਓਾਂ ਦੇ ਛੋਟੇ ਫੜਾ ਦੇ, ਨਹੀਂ ਤਾਂ ਮੈਂ ਭਿੱਖੀਵਿੰਡ ਜਿਹੜਾ ਨਾ ਤਾਂਬੇ ਦਾ ਕਰ ਦੂੰਗਾ, ਇਹ ਉਡਾ ਦੂੰਗਾ ਅਰਸ਼ ਹੈ। ਉਹਨੇ ਫਿਰ ਦੁਬਾਰੇ ਸਾਨੂੰ ਛੋਟੇ ਦਵਾਏ। ਅੱਛਾ। ਫਿਰ ਉਹ ਸਾਨੂੰ ਬਾਹਰ ਕਰਕੇ ਬਾਰਡਰ ਤੋਂ ਤੇ ਫਿਰ ਉਹ ਲਿਆ। ਇੱਦਾਂ ਤੁਸੀਂ ਆਏ ਹੋ? ਇਸ ਤਰ੍ਹਾਂ ਅਸੀਂ ਆਏ। ਤੁਸੀਂ ਉਸ ਵੇਲੇ ਕਰਦੇ ਕੀ ਸੀਗੇ? ਜ਼ਿਮੀਂਦਾਰਾ ਕਰਦੇ ਹਾਂ। ਹੋਰ ਜ਼ਮੀਨ ਤੁਹਾਡੇ ਕੋਲ ਕਿੰਨੀ ਸੀ ਉੱਥੇ? ਸਾਡੇ ਉੱਥੇ ਜ਼ਮੀਨ ਹੈਗੀ ਸੀ 30 ਕੁ ਕਿੱਲੇ। 30 ਕਿੱਲੇ ਹੈ ਸੀਗੇ। ਸਹੀ। ਅੱਛਾ, ਵੈਸੇ ਜਿੱਦਾਂ ਤੁਸੀਂ ਦੱਸਿਆ ਕਿ ਪਹਿਲੇ ਸਭ ਕੁਝ ਠੀਕ ਠਾਕ ਸੀ, ਮੇਲੇ 'ਚ ਵੀ ਉੱਧਰੋਂ ਉੱਧਰੋਂ ਆਉਂਦੇ ਜਾਂਦੇ ਸੀਗੇ, ਗਮੀ ਖੁਸ਼ੀ 'ਤੇ ਵੀ ਆਉਣ ਜਾਣ ਹੈਗਾ ਸੀ। 47 ਵਿੱਚ ਫਿਰ ਕੀ ਹੋਇਆ? ਕਾਹਦੀ ਲੜਾਈ ਸੀ? ਮਜ਼ਹਬੀ ਲੜਾਈ ਬਣ ਗਈ ਸੀ? ਮਜ਼ਹਬੀ ਲੜਾਈ ਬਣੀ ਸੀ। ਹੋਰ ਲਾਲਚੀ ਲੋਕ ਆ ਗਏ ਸੀ? ਮਜ਼ਹਬੀ ਲੜਾਈ ਸੀ, ਨਾਲੇ ਲੋਕ ਲਾਲਚੀ ਸੀ ਵੀ ਹੁਣ ਇਹ ਚੱਲੇ ਆ ਤੇ ਲੁੱਟ ਲਈਏ। ਉੱਥੇ ਲੁੱਟਣ ਦੇ ਜ਼ਰੀਏ ਬਹੁਤੇ ਤੇ ਲੁੱਟਣ ਦੇ ਜ਼ਰੀਏ ਮਰੇ ਆ। ਤੇ ਉਦੋਂ ਪਿੰਡ ਛੱਡਣ ਦਾ ਤੁਹਾਡਾ ਦਿਲ ਹੈ ਸੀ? ਦਿਲ ਤੇ ਕੋਈ ਨਹੀਂ ਸੀ, ਪਰ ਜਦੋਂ ਕਾਗਜ਼ਾਂ ਸਾਨੂੰ ਐਲਾਨ ਹੋ ਗਿਆ ਵੀ ਤੁਹਾਡਾ ਪਿੰਡ ਇਹ ਨਹੀਂ, ਤੁਸੀਂ ਪੰਜਾਬ ਇੱਧਰ ਜਾਣਾ ਲਾਹੌਰੋਂ। ਜ਼ਿਆਦਤੀ ਨਹੀਂ ਹੋਈ? ਮਤਲਬ ਲੋਕਾਂ ਦੇ ਨਾਲ ਆਪਣੇ ਘਰ-ਬਾਰ ਬਾਬੇ ਆਦਮ ਵੇਲੇ ਦੇ ਪਤਾ ਨਹੀਂ ਬੈਠੇ ਹੋਣੇ ਵੱਡ ਵਡੇਰਿਆਂ ਤੋਂ, ਤੇ ਸਾਰਾ ਕੁਝ ਛੱਡਣਾ ਪਿਆ। ਜ਼ਿਆਦਤੀ ਕੋਈ ਸ਼ੈ ਨਹੀਂ ਲਿਆਂਦੀ ਗਈ ਸਾਡੇ ਕੋਲੋਂ, ਅਸੀਂ ਸਿਰਫ ਜਾਨਾਂ ਲੈ ਕੇ ਆਏ ਹਾਂ ਤੇ ਗਲ ਦੇ ਕੱਪੜੇ ਲੈ ਕੇ ਆਏ। ਕੋਈ ਸ਼ੈ ਨਹੀਂ ਚੁੱਕੀ ਗਈ ਤੇ ਨਾ ਲਿਆਂਦੀ ਗਈ ਆ। ਤੇ ਰੌਲਾ ਹੀ ਬੜਾ ਵੱਡਾ ਹੈ। ਉਹ ਲੋਟੂ ਜਿਹੜੇ ਸੀ ਉਹ ਤਿਆਰ ਹੋ ਗਏ ਵੀ ਲੁੱਟ ਲਓ। ਹੁਣ ਕੋਈ ਪੁੱਛਣ ਵਾਲਾ ਹੈ ਨਹੀਂ? ਪੁੱਛਣ ਵਾਲਾ ਹੈ ਕੋਈ ਨਹੀਂ। ਅੱਛਾ, ਹੁਣ ਪੌਣੀ ਸਦੀ ਹੋ ਚੱਲੀ ਹੈ ਤੇ ਦਿਲ ਕਰਦਾ ਆਪਣਾ ਪਿੰਡ ਵੇਖਣ ਨੂੰ? ਦਿਲ ਤੇ ਮੇਰਾ ਮਤਲਬ ਨਕਸ਼ਾ ਇੱਥੇ ਬੈਠੇ ਸਾਡਾ ਸਾਹਮਣੇ ਨਜ਼ਰ ਆਉਣ ਡਿਆ। ਅੱਛਾ। ਇਹ ਇੱਥੇ ਸਾਡਾ ਘਰ ਸੀ, ਇੱਥੇ ਸਾਡਾ ਮਾਲ ਡੰਗਰ ਸੀ, ਇੱਥੇ ਹਰ ਸ਼ੈ ਸਾਨੂੰ ਦਿਸਦੀ ਹੈ, ਇੱਥੇ ਬੈਠਿਆਂ ਦਿਸਦਾ। ਅੱਛਾ। ਨਕਸ਼ਾ। ਹੁਣ ਜੇ ਤੁਹਾਨੂੰ ਲੈ ਚਲੀਏ ਤੇ ਚੱਲੋਗੇ ਨਾਲ? ਚਲਾਂਗੇ। ਘਰ ਤੁਹਾਡਾ ਕਿੱਥੇ ਸੀਗਾ? ਸਾਡਾ ਘਰ ਘਰਿਆਲੇ ਜੀ ਸੀ। ਹੋਰ ਕਿੱਥੇ? ਘਰਿਆਲੇ ਦੇ ਵਿੱਚ ਕਿੱਥੇ ਕਰਕੇ ਸੀਗਾ? ਘਰਿਆਲਾ ਤੁਸੀਂ ਦੱਸ ਰਹੇ ਹੋ ਨਾ ਬਹੁਤ ਵੱਡਾ ਸੀ। ਬਹੁਤ ਵੱਡਾ ਹੈ। ਮਤਲਬ ਜਿੱਦਾਂ ਮਸਜਿਦ ਦੇ ਲਾਗੇ ਸੀ, ਚੜ੍ਹਦੀ ਸਾਈਡ ਤੇ ਸੀ, ਪਿੰਡ ਦੇ ਲਹਿੰਦੇ ਸਾਈਡ ਤੇ ਸੀਗਾ? ਪਿੰਡ ਦੀ ਲਹਿੰਦੀ ਦੀ ਸਾਈਡ ਤੇ ਨਾ ਸਾਡੀ ਜ਼ਮੀਨ ਬੜੀ ਦੂਰ ਸੀ। ਅੱਛਾ। ਉੱਥੇ ਜਾ ਕੇ ਅਸੀਂ ਆਪਣਾ ਚੱਕ ਬਣਾਇਆ ਛੋਟਾ ਜਿਹਾ। ਅੱਛਾ। ਜਿੱਡੀ ਇਸ ਪਿੰਡ ਦੀ ਇੱਕ ਚੌਂਕੜੀ ਹੈ ਨਾ, ਆਹੋ, ਏਡਾ ਸਾਡਾ ਪਿੰਡ ਸੀ। ਅੱਛਾ ਅੱਛਾ ਅੱਛਾ। ਮਤਲਬ ਲਾਗੇ ਹੀ ਜ਼ਮੀਨ ਦੇ ਲਾਗੇ ਬਣਾ ਲਿਆ? ਜ਼ਮੀਨ ਦੇ ਵਿੱਚ ਜਾ ਕੇ ਬਣਾ ਲਿਆ। ਸਹੀ। ਉੱਥੇ ਅਸੀਂ ਰਹਿੰਦੇ ਹਾਂ। ਸਹੀ। ਕਦੀ ਇਦਾਂ ਹੋਇਆ ਜਿੱਦਾਂ ਖਾਬਾਂ ਖਿਆਲਾਂ ਦੇ ਵਿੱਚ ਬੰਦੇ ਦਾ ਗੇੜਾ ਲੱਗ ਜਾਂਦਾ, ਮਤਲਬ ਪੁਰਾਣੇ ਬਾਬੇ ਬੈਠੇ ਹੋਣ ਤੇ ਆ ਖਾਬ ਖਿਆਲ ਜੋ ਗਲੀ ਮਹੱਲਿਆਂ 'ਚ ਪਹੁੰਚ ਗਏ? ਖਿਆਲ ਤੇ ਆਉਂਦੇ ਰਹਿੰਦੇ ਬੰਦੇ ਨੂੰ, ਪਰ ਕੀ ਖਿਆਲ ਕਰਕੇ ਕਰਨਾ ਜਦੋਂ ਮੇਰਾ ਮਤਲਬ ਸਾਡਾ ਉਹਨਾਂ ਦਾ ਤਾਲੁਕ ਹੀ ਮੁੱਕ ਗਿਆ। ਤੁਹਾਡਾ ਲੋਕਾਂ ਨਾਲ ਤਾਲੁਕ ਮੁੱਕ ਗਿਆ, ਧਰਤੀ ਨਾਲ ਤਾਲੁਕ ਥੋੜਾ ਖਤਮ ਹੁੰਦਾ ਬੰਦੇ ਦਾ। ਜਿਹੜੀ ਜਨਮ ਪਾ ਥਾਂ ਹੁੰਦੀ ਹੈ ਉਹਦੇ ਨਾਲ ਤਾਲੁਕ ਖਤਮ ਹੋ ਸਕਦਾ? ਉਹ ਤਾਂ ਨਹੀਂ ਨਾ ਹੋ ਸਕਦਾ। ਹਾਂ। ਅੱਛਾ ਬਜ਼ੁਰਗੋ, ਵੇਲਾ ਕਿਹੜਾ ਚੰਗਾ ਸੀ ਵੈਸੇ? ਅੱਜ ਦਾ ਦੌਰ ਚੰਗਾ ਸੀ ਕਿ 47 ਤੋਂ ਪਹਿਲੇ ਦਾ ਦੌਰ ਚੰਗਾ ਸੀ? ਪਹਿਲੇ ਦਾ ਚੰਗਾ। ਪਹਿਲੇ ਦਾ ਚੰਗਾ ਸੀ? ਕਿਉਂ ਚੰਗਾ ਸੀ? ਕਿਉਂ ਚੰਗਾ ਮੈਥੋਂ ਪੁੱਛ ਲਾ। ਦੱਸੋ। ਅੱਜ ਤੋਂ 200 ਸਾਲ ਦੀ ਪਹਿਲੋਂ ਗੱਲ ਸੁਣਾਉਣ ਲੱਗਾ ਜੀ। ਜਦੋਂ ਪਿੱਛੇ ਬਾਦਸ਼ਾਹੀ ਹੋਈ ਨਾ ਰਣਜੀਤ ਸਿੰਘ ਦੀ, ਉਦੋਂ ਆਟਾ ਡਿਪੂਆਂ 'ਚ ਆਏ ਸੀ ਤੇ ਦਿੰਦੇ ਨਹੀਂ ਸੀ। ਅੱਛਾ। 2-4 ਬੰਦੇ ਜਿਸ ਤਰ੍ਹਾਂ ਹੁਣ ਆਪਾਂ ਬੈਠੇ ਹਾਂ ਇਕੱਠੇ ਹੋ ਗਏ ਬਾਦਸ਼ਾਹ ਕੋਲ, ਰਣਜੀਤ ਸਿੰਘ ਕੋਲ, ਇਹ ਆਟਾ ਹੈਗਾ ਤੇ ਸਾਨੂੰ ਦਿੰਦੇ ਨਹੀਂ। ਅੱਛਾ। ਉਹਨੇ ਆਖਿਆ ਕੋਈ ਗੱਲ ਨਹੀਂ, ਜਾਓ ਤੁਸੀਂ ਕਰ ਲੈਂਦੇ ਆ ਕੁਛ। ਉਹ ਚਲੇ ਗਏ। ਉਹਨੇ ਆਪਣੇ ਸਿਪਾਹੀਆਂ ਨੂੰ ਘੱਲਿਆ ਵੀ ਜਾਓ ਫੜ ਕੇ ਲਿਆਓ ਡਿਪੂ ਵਾਲੇ ਸਾਰੇ। ਅੱਛਾ। ਉਹਨਾਂ 6 ਬੰਦੇ ਫੜ ਕੇ ਲਿਆਂਦੇ।
6 ਬੰਦੇ ਜਿਹੜੇ ਫੜ ਕੇ ਲਿਆਂਦੇ ਤੇ ਉਹਨੇ ਆਖਿਆ 12 ਕਿੱਲ ਲਿਆਓ। ਅੱਛਾ 12 ਕਿੱਲ ਲਿਆਂਦੇ। ਅੱਛਾ ਇੰਝ ਕਰਕੇ ਦੁਆਰ ਨਾਲ ਹੱਥ ਲਵਾ ਕੇ ਨਾ ਇੱਥੇ ਇੱਥੇ ਉਹਨੇ 2 ਹੱਥਾਂ 'ਚ ਸਾਰਿਆਂ ਦੀ ਠੋਕ ਤੇ 6 ਦੇ 6। ਜਦੋਂ ਉਹਨੇ ਛੱਡੇ ਫਿਰ ਮਿੰਟਾਂ 'ਚ ਆਟਾ ਬਾਹਰ ਆ ਗਿਆ। ਅੱਛਾ ਜਿੰਨਾ ਕੋ ਮਰਜ਼ੀ ਲੈ ਤੇ ਜੋ ਮਰਜ਼ੀ ਕਰੇ। ਫਿਰ ਕੋਈ ਚਿਰ ਲੰਘਿਆ ਜਿਸ ਵੇਲੇ ਤੇ ਫਿਰ ਬੰਦੇ ਇਕੱਠੇ ਹੋ ਕੇ ਗਏ। ਅੱਛਾ ਪਰ ਕਸਾਈ ਜਿਹੜੇ ਆ ਉਹ ਗੋਸ਼ਤ ਘੱਟ ਦਿੰਦੇ ਆ ਤੇ ਪੈਸੇ ਪੂਰੇ ਲੈਂਦੇ ਆ। ਘੱਟ ਤੋਲਦੇ ਆ। ਘੱਟ ਤੋਲਦੇ ਆ ਤੇ ਪੈਸੇ ਪੂਰੇ ਲੈਂਦੇ ਆ। ਅੱਛਾ ਉਦੋਂ ਸੀ ਇਨਸਾਫ ਦੀ ਮੌਕੇ। ਉਹਨੇ ਆਖਿਆ ਕੋਈ ਗੱਲ ਨਹੀਂ ਤੋਲਦੇ ਉਹਨਾਂ ਨੂੰ ਆਖਾਂਗਾ। ਅੱਛਾ ਉਹ ਚਲੇ ਗਏ। ਉਹਨੇ ਆਪਣੇ ਸਿਪਾਹੀ ਘੱਲੇ ਕਿ ਜਾਓ ਦੁਕਾਨਾਂ ਤੋਂ ਨਾ ਗੋਸ਼ਤ ਲੈ ਕੇ ਆਓ। ਉਹ ਕਿਸੇ ਸ਼ੇਰ ਲਿਆ ਕੇ 2 ਸਿਰ ਲਿਆ ਕੇ ਸਿਰ ਲਿਆ ਜਿੰਨਾ ਲੈ ਕੇ ਉਹ ਆ ਕੇ ਲਿਆ ਕੇ ਰੱਖੀ ਗਏ। ਮੁੜ ਕੇ ਉਹਨੇ ਆਖਿਆ ਜਾਓ ਕਸਾਈ ਲਿਆਓ ਫੜ ਕੇ। ਕਸਾਈ ਲਿਆਂਦੇ ਤਾਂ ਉਹਨੇ ਆਖਿਆ ਆ ਗੋਸ਼ਤ ਤੁਹਾਨੂੰ ਤੁਹਾਂ ਦਿੱਤਾ? ਉਹਨੇ ਆਖਿਆ ਉਹ ਅਸੀਂ ਦਿੱਤਾ। ਉਹਨੇ ਆਖਿਆ ਇਹਨਾਂ ਨੂੰ ਛਾਬੇ 'ਚ ਪਾਓ। ਅੱਛਾ ਤੇ ਉਹ ਤੋਲਿਆ ਤਾਂ ਗੋਸ਼ਤ ਘੱਟ। ਉਹਨੇ ਉਹ ਕਸਾਈ ਢਿੱਡ ਪਰਨੇ ਲੰਮੇ ਪਾ ਲਏ। ਉਹਨਾਂ ਦੇ ਚਿੱਤਰਾਂ ਦਾ ਮਾਸ ਕੱਟ ਕੇ ਤੇ ਉਹਨਾਂ ਪੂਰਾ ਕਰਕੇ ਤੇ ਫਿਰ ਉਹਨਾਂ ਦਿੱਤਾ। ਅੱਛਾ ਹਾਂ ਅਸੀਂ ਹੁਣ ਮੁਸਲਮਾਨ ਹੋ ਕੇ ਥੱਬੇ ਭਰੀ ਜਾਂਦੇ ਹਾਂ। ਉਹਨਾਂ ਨੂੰ ਅਸੀਂ ਕੀ ਕਰਨਾ ਵਕਤ ਨੂੰ। ਅੰਗਰੇਜ਼ਾਂ ਦਾ ਵਕਤ ਸਭ ਵੀ ਬੜਾ ਚੰਗਾ ਹੈ। ਅੱਛਾ ਅੰਗਰੇਜ਼ਾਂ ਦੇ ਵਕਤ 'ਚ ਜੋ ਮਰਜ਼ੀ ਬੁੱਢੀ ਭਾਵੇਂ 20 ਸਿਰ ਸੋਨਾ ਪਾ ਕੇ ਤੁਰੀ ਫਿਰੇ ਕੋਈ ਕਿਸੇ ਦੀ ਪੁੱਛ ਪ੍ਰਤੀਤ ਨਹੀਂ। ਨਾ ਇਸ ਤਰ੍ਹਾਂ ਗਲੀਆਂ ਬਾਜ਼ਾਰਾਂ 'ਚ ਕਿਸੇ ਨੂੰ ਕੋਈ ਲੁੱਟਦਾ ਹੀ ਸੀ। ਅੱਛਾ ਉਦੋਂ ਵੀ ਬੜਾ ਚੰਗਾ ਵਕਤ ਸੀ। ਸਹੀ। ਅੱਛਾ ਵੈਸੇ ਪਤਾ ਹੈ ਸੀ 47 ਤੋਂ ਪਹਿਲੇ ਕਿ ਵੰਡ ਹੋ ਜਾਣੀ, ਪਾਰਟੀਸ਼ਨ ਹੋ ਜਾਣੀ, ਸਾਨੂੰ ਉਜੜਨਾ ਪੈਣਾ, ਘਰ-ਬਾਰ ਖੁੱਸ ਜਾਣੇ ਆ ਸਾਰਾ? ਨਹੀਂ ਥੋੜਾ ਚਿਰ ਹੀ ਅੱਗੋਂ ਨਹੀਂ। ਥੋੜਾ ਚਿਰ ਪਹਿਲੇ ਹੀ ਕੰਮ ਪਿਆ। ਹਾਂ ਜਦੋਂ ਬਾਬੇ ਕਾਇਦੇ ਆਜ਼ਮ ਨੇ ਨਾ ਮੁਸਲਮਾਨ ਲੀਗ ਤੇ ਚਲਾਈ ਨਾ ਲੀਗ। ਅੱਛਾ ਉਦੋਂ ਅਸੀਂ ਮੁਸਲਮਾਨ ਜਿਸ ਤਰ੍ਹਾਂ ਦੇ ਹੋਣੇ ਆ ਉਦੋਂ ਵੀ ਅਸੀਂ ਵਿੱਚ ਹੈਗੇ ਸਾਂ ਇਸ ਤਰ੍ਹਾਂ ਦੇ। ਅੱਛਾ ਉਦੋਂ ਅਸੀਂ ਲੋਕਾਂ ਨੇ ਬਹੁਤੇ ਕਾਂਗਰਸ ਨੂੰ ਵੋਟ ਦੇ ਦਿੱਤੇ। ਅੱਛਾ ਮੁਸਲਿਮ ਲੀਗ ਨੂੰ ਘੱਟ ਦਿੱਤੇ ਤਾਂ ਸਾਡਾ ਸੂਬਾ ਵੱਖਰਾ ਛੋਟਾ ਹੋਇਆ। ਸਾਡੇ ਨਾਲ ਹਿੰਦੁਸਤਾਨ 'ਚ ਅਜੇ ਵੀ ਮੁਸਲਮਾਨ ਡਬਲ ਨੇ ਇੱਥੇ ਨਾਲੋਂ। ਹਾਂ ਇਸੇ ਵਜ੍ਹਾ ਤੋਂ ਕਾਂਗਰਸ ਨੂੰ ਵੋਟ ਦਿੰਦੇ ਰਹੇ ਸੀ ਵਿੱਚੋਂ ਮੁਸਲਮਾਨ। ਸਹੀ ਤੇ ਉਦੋਂ ਫਿਰ ਜਦੋਂ ਵੰਡ ਹੋਈ ਆ ਤੇ ਫਿਰ ਰੌਲਾ ਪਿਆ ਕਿ ਇੱਧਰ ਪਾਕਿਸਤਾਨ ਤੇ ਇੱਧਰ ਹਿੰਦੁਸਤਾਨ। ਫਿਰ ਸਾਨੂੰ ਪਤਾ ਲੱਗਾ ਅਸੀਂ ਕਿਹੜੇ ਪੜ੍ਹੇ ਲਿਖੇ ਆ ਉਦੋਂ ਜ਼ੇਨ 'ਚ ਹੈ ਸੀ ਕਿ ਕਿਧਰੇ ਜਾਵਾਂਗੇ, ਘਰ-ਬਾਰ ਖੁੱਸ ਗਏ ਆ, ਕੋਈ ਲੀੜਾ ਕਪੜਾ ਤੱਕ ਸਾਡੇ ਕੋਲ ਨਹੀਂ ਜਾਣਾ ਕਿੱਥੇ। ਹੁਣ ਮਜਬੂਰੀ ਦੇ ਮਾਰੇ ਨਿਕਲੇ, ਜਾਨ ਬਚਾਉਣੀ ਸੀ। ਹੋਰ ਮੇਰਾ ਮਤਲਬ ਪਤਾ ਤਾਂ ਸਾਰਾ ਲੱਗਦਾ ਸੀ ਵੀ ਮਾਲ ਡੰਗਰ ਹਰ ਸ਼ੈ। ਆਪਣੇ ਕੋਈ ਜੀਤ ਨਹੀਂ ਗਏ ਜਿੱਦਾਂ ਤੁਸੀਂ ਦੱਸਿਆ ਕਿ? ਨਹੀਂ ਸਾਡੇ ਘਰਿਆਲੇ 'ਚ ਜੀ ਕੋਈ ਨਹੀਂ ਭੁਰਿਆ। ਇੱਕ ਅੱਧਾ ਬੰਦਾ ਕਿਤੇ ਮਰਿਆ। ਇੰਨੀ ਖੁਦਾਈ ਵਿੱਚ ਕੋਈ ਬੰਦਾ ਨਹੀਂ ਨੁਕਸਾਨ ਹੋਇਆ। ਸਿੱਖੀ ਬੜੀ ਮਰੀ ਹੈ ਉਸ ਪਾਸੇ। ਹਾਂ ਉਹਨਾਂ ਦੀ ਅਸੀਂ ਇੰਝ ਕਰਕੇ ਬੋਰੀਆਂ ਨੂੰ ਧਾਂਗਾ ਲਾ ਕੇ ਤੇ ਵਿੱਚੋਂ ਦੀ ਰਾਹ ਬਣਾ ਕੇ ਉਹਨਾਂ ਦੇ ਮਗਰ ਪਏ। 2-3 ਮੁੰਡੇ ਸੀ ਸਾਡੇ। ਅੱਛਾ ਫੌਜ ਚੋਂ ਭੱਜ ਕੇ ਆਏ, ਬੰਦੂਕਾਂ ਉਹਨਾਂ ਦੇ ਕੋਲ ਸੀ। ਸਰਦਾਰਾਂ ਦੇ ਕਿ ਆਪਣੇ ਮੁਸਲਮਾਨਾਂ ਦੇ? ਸਾਡੀ ਬਰਾਦਰੀ ਸੀ ਉਹ। ਅੱਛਾ ਉਹ ਭੱਜ ਗਏ, ਬੰਦੂਕਾਂ ਉਹਨਾਂ ਦੇ ਕੋਲ ਸੀ। ਤੇ ਉਹ ਗੋਲੀ ਉਦੋਂ ਚਲਾਉਂਦੇ ਸੀ ਜਦੋਂ ਕਿਤੇ ਨਾ ਬੁਆ ਹੁੰਦੀ ਸੀ, ਬਹੁਤਾ ਕਿਤੇ ਰਸ਼ ਹੁੰਦਾ। ਨਹੀਂ ਤੇ ਅਸੀਂ ਜਿਹੜੀ ਮੰਡੀਰ ਸਨ ਇਹ ਹੀ ਮਾਰਦੇ ਹਾਂ। ਉਹ ਨਹੀਂ ਸੀ ਮਾਰਦੇ, ਫੈਰੋਂ ਚ ਨਾਲ ਸਾਡੇ ਘੋੜਿਆਂ ਦੇ ਉਹ ਰਹਿੰਦੇ। ਅੱਛਾ ਤੇ ਉਦੋਂ ਜਦੋਂ ਕਿਤੇ ਬਹੁਤਾ ਹੋਵੇ ਨਾ ਵੀ ਗੋਲੀਆਂ ਨਾ ਮੁੱਕ ਜਾਣ ਇਸ ਵਜ੍ਹਾ ਤੋਂ। ਸਹੀ। ਹੋਰ ਉਹਨਾਂ ਵੀ ਗੋਲੀ ਚਲਾਉਂਦੇ ਥੱਕ ਤੇ ਥੋੜ੍ਹਾ ਜਾਣਾ, ਇਸ ਵਜ੍ਹਾ ਤੋਂ ਨਹੀਂ ਚਲਾਉਂਦੇ ਪਰ ਗੋਲੀਆਂ ਨਾ ਮੁੱਕ ਜਾਣ। ਉਹ ਜਿਹੜੇ ਐਡੇ ਥੈਲੇ ਲੈ ਕੇ ਆਏ ਸੀ ਉਹਨਾਂ ਨਾਲ ਵਕਤ ਸਾਰਦੇ ਰਹੇ ਉਹ। ਸਹੀ। ਹੁਣ ਖੁਆਇਸ਼ ਹੈ ਵੈਸੇ ਜਾਣ ਦੀ? ਹਾਂ ਖੁਆਇਸ਼ ਹੈਗੀ ਪਿੰਡ ਜਾਣ ਦੀ? ਕੀ ਮੈਂ ਕਿਹਾ ਖੁਆਇਸ਼ ਹੈਗੀ ਹੈ, ਤਮੰਨਾ ਹੈਗੀ ਹੈ? ਖਾਸ ਕੀ ਕਰਨੇ ਪੁੱਤ ਉਹਨੂੰ ਜਾ ਕੇ ਪਰ ਲੱਤਾਂ ਮੇਰੀਆਂ ਜਿਹੜੀਆਂ ਨਾ ਗੋਡਿਆਂ ਤੋਂ ਠਾਂ ਇਹ ਭਾਰ ਨਹੀਂ ਮੇਰਾ ਚੁੱਕਦੀਆਂ। ਵੈਸੇ ਦਿਲ 'ਚ ਇੱਕ ਤਮੰਨਾ ਹੁੰਦੀ ਨਾ ਕਿ ਚਲੋ ਯਾਰ ਜਿੱਥੇ ਜਨਮ ਪਾਓ ਥਾਂ ਹੈਗੀ ਉੱਥੋਂ ਹੋ ਆਈਏ। ਦਿਲ ਤਾਂ ਕਰਦਾ ਹੈ ਪਰ ਆਪਣੀ ਜ਼ਮੀਨ ਵੇਖਣ ਨੂੰ, ਘਰ-ਬਾਰ ਵੇਖਣ ਨੂੰ ਵੀ ਕੀ ਬਣ ਗਿਆ ਉੱਥੇ ਹੁਣ ਨਵਾਂ। ਆਹੋ ਇਹ ਤਾਂ ਦਿਲ ਕਰਦਾ ਪਰ ਹੁਣ ਉੱਥੇ ਨਾ ਕੋਈ ਮੇਰਾ ਮਤਲਬ ਵਾਕਬੀ ਸਾਡੀ
ਨਾ ਕੋਈ ਹੁਣ ਉੱਥੇ ਮੇਰਾ ਮਤਲਬ ਤਲਕ ਜਾ ਕੇ ਕੀ ਕਰਨਾ। ਅੱਛਾ ਚਲੋ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਪਿਆਰ ਭਰੀਆਂ ਗੱਲਾਂ ਰਾਹੀਂ। ਉਸ ਵੇਲੇ ਵੇਲਾ ਦਾ ਮਾੜਾ ਹੀ ਸੀ 47 'ਚ, ਲੇਕਿਨ ਚਲੋ ਜਿਹੜੀਆਂ 47 ਤੋਂ ਪਹਿਲੇ ਦੀ ਤੁਹਾਡੀਆਂ ਯਾਦਾਂ ਨੇ ਉਹ ਤਾਂ ਬਹੁਤ ਖੂਬਸੂਰਤ ਨੇ, ਪਰ 47 'ਚ ਜੋ ਕੁਝ ਹੋਇਆ ਉਹ ਤਾਂ ਤਲਖ ਯਾਦਾਂ ਨੇ ਹਰ ਪਾਸੇ ਹੀ। ਹਾਂ ਹੁਣ ਜਿੱਦਾਂ ਹੁਣ ਇਹ ਪਿੰਡ 'ਚ ਪਹਿਲੇ ਤੁਸੀਂ ਦੱਸਿਆ ਕਿ ਇੱਥੇ ਸਿੱਖ ਰਹਿੰਦੇ ਸੀ, ਠੀਕ ਹੈ, ਇਹਨਾਂ ਨੂੰ ਇੱਥੋਂ ਜਾਣਾ ਪਿਆ, ਤੁਹਾਨੂੰ ਉੱਥੋਂ ਆਉਣਾ ਪਿਆ, ਸੋ ਬਟਵਾਰੇ ਵੰਡ ਉਜਾੜੇ ਨੇ ਜਿਹੜਾ ਹੈ ਉਹ ਹਰ ਪਾਸੇ ਹੀ ਇਦਾਂ ਕੀਤਾ। ਇਹ ਆ ਹੁਣ ਜਿਹੜਾ ਸਾਡਾ ਸੂਆ ਨਾ, ਹਾਂ ਹਾਂ, ਇੱਥੇ 84 ਪਿੰਡ ਨੇ ਅੱਛਾ, ਤੇ ਸਾਰੇ ਹੀ ਸਿੱਖਾਂ ਦੇ ਆ। 2 ਪਿੰਡ ਦੇ ਸਾਡੇ ਬੈਠੇ ਆ ਨਾ, ਬਾਕੀ ਜਿਹੜੇ 2 ਬੰਨੇ ਬੈਠੇ ਆ 84 ਪਿੰਡ ਹੈ ਸੂਏ ਦੇ। ਅੱਛਾ, ਸਾਰੇ ਸਿੱਖਾਂ ਦੇ ਇੱਕ ਵੱਡਿਆ। ਤੇ ਹੁਣ ਵੇਖ ਲਓ ਇੱਥੇ ਇੱਕ ਵੀ ਨਹੀਂ ਹੈਗਾ, ਇੱਕ ਵੀ ਨਹੀਂ ਆਇਆ। ਇਦਾਂ ਹੀ ਹੋਇਆ ਹਰ ਪਾਸੇ, ਇਸ ਤਰ੍ਹਾਂ ਹੀ ਹੋਇਆ ਹਰ ਪਾਸੇ। ਚਲੋ ਜੀ, ਬਜ਼ੁਰਗਾਂ ਨਾਲ ਗੱਲ ਕੀਤੀ ਉਸ ਵੇਲੇ ਤਾਂ ਜੋ ਬਜ਼ੁਰਗਾਂ ਨੇ ਦੱਸਿਆ ਯਾਦਾਂ ਕੁਛ ਤਲਖ ਵੀ ਹੈ ਨੇ, ਲੇਕਿਨ ਜੋ ਇਹਨਾਂ ਨੇ ਬੀਤਿਆ, ਜੋ ਵੇਖਿਆ, ਜੋ ਆਪਣੇ ਪਿੰਡ ਤੇ ਹੰਡਾਇਆ, ਕਿਉਂਕਿ ਇਹ ਸਾਦਾ ਲੋਕ ਨੇ, ਜੋ ਕੁਛ ਜਿੱਦਾਂ ਵੇਖਦੇ ਆ ਉੱਦਾਂ ਹੀ ਉਹ ਬਿਆਨ ਕਰਦੇ ਆ। ਔਰ ਇਹ ਖੂਬਸੂਰਤੀ ਲਈ, ਇਹ ਚੀਜ਼ਾਂ ਲੱਭਣ ਲਈ ਸੀ ਵੱਖ-ਵੱਖ ਪਿੰਡਾਂ 'ਚ ਜਾਂਦੇ ਆ। ਕੋਸ਼ਿਸ਼ ਹੈ ਆ ਕਿ ਇਹਦੇ ਇੰਟਰਵਿਊ ਰਾਹੀਂ ਕਿ ਅਸੀਂ ਕੋਈ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਨਹੀਂ, ਬਿਲਕੁਲ ਨਹੀਂ ਚਾਹੁੰਦੇ। ਸਿਰਫ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜੋ ਕੁਛ ਆਪਣੇ ਇਹਨਾਂ ਨੇ ਪਿੰਡਾਂ ਦੇ ਹੰਡਾਇਆ ਉਹ ਗੱਲਾਂ ਸਾਨੂੰ ਅਸੀਂ ਰਿਕਾਰਡ ਕਰਕੇ ਅਸੀਂ ਆਉਣ ਵਾਲੀ ਪੀੜ੍ਹੀ ਤੱਕ ਦੱਸ ਸਕੀਏ ਕਿ ਸਾਡਾ ਅਣਵੰਡਿਆ ਪੰਜਾਬ ਕਿਸ ਤਰ੍ਹਾਂ ਦੀ ਸੀ, ਤੇ ਜਦੋਂ ਪੰਜਾਬ ਨੂੰ ਵੰਡਿਆ ਗਿਆ ਕੀ ਹਾਲਾਤ ਬਣੇ। ਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।